या तो कोई बेवकूफ़ हो सकता वे, अकलों पैदल हो सकता वे, तो या एडा बहादुर जिहड़ा अदालत दे विच कटहरे दे विच खलो के सामने बैठे हुए जज नूं गालां कढे और उहनूं कतल दीआं धमकियां देवे। ये एक डकैत गैंग सी, गल 1995 दी, कि जिहड़ा ना सिर्फ पुलिस नूं बल्कि अदालत नूं भी बड़ी अदालत विच खलो के जजां नूं गालां कढदा हुंदा सी। ते इन्नी कुछ सिर पीड़ बन गई पुलिस लई कि उन्होंने समझ कोई नहीं सी आउंदी कि इस गैंग दा करिए की। अस्सलाम वालेकुम नाजरीन, बुलेखा टीवी दे नाल मैं आज़म तौकीर। नाजरीन, गल है 1995 दी। 1995 ਦੇ ਲਾਹੌਰ ਨੂੰ ਤੁਸੀਂ ਸਾਹਮਣੇ ਰੱਖ ਲਿਓ, ਏਡੀ ਤਰੱਕੀ ਨਹੀਂ ਸੀ ਹੋਈ। ਲਾਹੌਰ ਦੇ ਵਿੱਚ ਉਦੋਂ 4 ਬੜੇ ਮਸ਼ਹੂਰ ਡਕੈਤ ਗੈਂਗ ਸਨ, ਜਿਨ੍ਹਾਂ ਦੇ ਵਿੱਚ ਇੱਕ ਗੈਂਗ ਦਾ ਨਾਂ ਸੀ ਬੰਗਾਲੀ ਗੈਂਗ। ਇਹਨੂੰ CIA ਪੁਲਿਸ ਨੇ ਖਤਮ ਕੀਤਾ। उस तो बाद काशी डकैत गैंग नूं आबिद बाक्सर ने मारिया। अमेर राजा गैंग बड़ा मशहूर सी और ये इंज दा गैंग सी जिहड़ा रिटायर्ड जनरलां ते रिटायर्ड करनलां और जज्जां दीआं कोठियां जाके डाके मारदा हुंदा सी, चंगा माल मत्ता इकट्ठा करदा हुंदा सी। इहनूं भी आखिरकार आबिद बाक्सर ने पुलिस मुकाबले च ख़त्म कर दिता। अच्छा, एक गैंग सी गुलजमान गैंग। गुलजमान गैंग जिहड़ा हैगा ये 15 रुकनी गैंग सी और सारे लाहौर ਲਈ ਇਹ ਸਿਰ ਪੀੜ ਬਣ ਚੁੱਕਿਆ ਸੀ। ਇਸ ਹੱਦ ਤੱਕ ਕਿ ਜਦੋਂ ਇਹਨਾਂ ਨੂੰ ਅਦਾਲਤੇ ਪੇਸ਼ ਕੀਤਾ ਜਾਂਦਾ ਸੀ, ਅਗਰ ਕੋਈ ਮੁਲਜ਼ਮ ਫੜਿਆ ਜਾਂਦਾ ਉਹਨੂੰ ਅਦਾਲਤੇ ਪੇਸ਼ ਕੀਤਾ ਜਾਂਦਾ ਸੀ ਤੇ ਉਹ ਕਟਹਿਰੇ 'ਚ ਖਲੋ ਕੇ ਬਜਾਏ ਸਿਰ ਨੀਵਾਂ ਕਰਕੇ, ਜ਼ਾਹਿਰ ਅਦਾਲਤ ਹੈ, ਪੁਲਿਸ ਵੀ ਖਲੋਤੀ ਹੈ, ਜੱਜਸ ਨੇ ਜਿਨ੍ਹਾਂ ਸਜ਼ਾ ਵੀ ਦੇ ਦੇਣੀ ਹੁੰਦੀ ਹੈ ਔਰ ਇਹਨਾਂ ਨੂੰ ਕੋਈ ਖੌਫ ਨਹੀਂ ਸੀ ਕਿਸੇ ਗੱਲ ਦਾ ਹੁੰਦਾ। ਇਹ ਕਟਹਿਰੇ 'ਚ ਖਲੋ ਕੇ ਜੱਜਾਂ ਨੂੰ ਗਾਲਾਂ ਕੱਢਦੇ ਹੁੰਦੇ ਸੀ। ਇਸ ਗੈਂਗ ਦਾ ਨਾਂ ਸੀ ਗੁਲਜ਼ਮਾਨ। ਹੁੰਦਾ ਜਨਾਬੇ ਲਈ ਇਹ ਵੇ ਕਿ ਨਵਾਂ ਰਾਵੀ ਪੁਲ ਉਹਦੇ ਉੱਤੇ 2 ਬੰਦੇ ਮੋਟਰਸਾਈਕਲ ਤੇ ਜਾ ਰਹੇ ਨੇ। ਇੱਕ ਉਹਨਾਂ ਬੈਗ ਜਿਹੜਾ ਹੈ ਨਾ ਉਹ ਫਰੰਟ ਦਰਮਿਆਨ 'ਚ ਰੱਖਿਆ ਹੈ, ਪਿਛਲੇ ਬੰਦੇ ਤੇ ਅਗਲੇ ਬੰਦੇ ਦਰਮਿਆਨ 'ਚ ਇੱਕ ਬੈਗ ਪਿਆ ਹੈ ਵੱਡਾ ਸਾਰਾ, ਔਰ ਉਹ ਮੋਟਰਸਾਈਕਲ ਤੇ ਜਾ ਰਹੇ ਨੇ। ਉਹਨਾਂ ਦਿਨਾਂ 95 ਦੇ ਵਿੱਚ ਰਾਵੀ ਦੇ ਉੱਤੇ ਜਿੱਥੇ ਟੂਲ ਪਲਾਜ਼ਾ ਹੁਣ ਉਹ ਖਤਮ ਹੋ ਚੁੱਕਿਆ ਵੇ, ਉਸ ਟੂਲ ਪਲਾਜ਼ੇ ਦੇ ਉੱਤੇ ਬੜਾ ਤਗੜਾ ਇੱਕ ਨਾਕਾ ਲੱਗਦਾ ਹੁੰਦਾ ਸੀ। 15 ਤੋਂ 20 ਪੁਲਿਸ ਐਹਲਕਾਰ ਲਾਜ਼ਮੀ ਉੱਥੇ ਖਲੋਤੇ ਹੁੰਦੇ ਸਨ ਔਰ ਹਰ ਬੰਦੇ ਦੀ ਤਲਾਸ਼ੀ ਹੁੰਦੀ ਸੀ। ਜਦੋਂ ਉਹਨਾਂ ਮੋਟਰਸਾਈਕਲ ਸਵਾਰਾਂ ਨੇ ਰਾਵੀ ਕ੍ਰਾਸ ਕੀਤਾ ਹੈ ਤੇ ਅੱਗੇ ਵੇਖਿਆ ਕਿ ਤਗੜਾ ਨਾਕਾ ਲੱਗਾ ਹੈ, ਉਹਨਾਂ ਕੋਸ਼ਿਸ਼ ਕੀਤੀ ਹੈ ਉੱਥੋਂ ਵਾਪਸ ਮੁੜਨ ਦੀ, ਯੂ ਟਰਨ ਲੈਣ ਦੀ, ਤੇ ਉਹਨਾਂ ਦੀ ਮੋਟਰਸਾਈਕਲ ਡਿੱਗ ਗਈ ਹੈ। ਜਦੋਂ ਉਹ ਡਿੱਗ ਗਈ ਹੈ, ਹੁਣ ਚੋਰ ਜਿਹੜਾ ਹੁੰਦਾ ਨੇ ਕਹਿੰਦੇ ਨੇ ਜੀ ਕਿ ਕੱਖ ਹਿੱਲੇ ਤੇ ਚੋਰ ਚੱਲੇ ਵਾਲੀ ਗੱਲ ਹੈ। ਉਹਨਾਂ ਸਮਝਿਆ ਕਿ ਇਹ ਕੰਮ ਖਰਾਬ ਹੋ ਗਿਆ। ਉਹਨਾਂ ਬੈਗ ਚੁੱਕਿਆ ਤੇ ਉਹਨਾਂ ਦੌੜ ਲਾਤੀ ਰਾਵੀ ਦੇ ਨਾਲ ਨਾਲ ਫਰਖਾਬਾਦ ਵਾਲੀ ਸਾਈਡ ਤੇ। ਪੁਲਿਸ ਉਹਨਾਂ ਨੂੰ ਵੇਖ ਰਹੀ ਸੀ, ਪੁਲਿਸ ਨੇ ਉਹਨਾਂ ਦੇ ਪਿੱਛੇ ਦੌੜ ਲਾਤੀ। ਜਦੋਂ ਉਹ ਦੌੜ ਲੱਗੀ ਪੁਲਿਸ ਦੀ ਤੇ ਉਹਨਾਂ ਕੀ ਕੀਤਾ ਕਿ ਬੈਗ ਨੂੰ ਰਾਵੀ ਵਾਲੇ ਪਾਸੇ ਆਪਣੇ ਵੱਲੋਂ ਦਰਿਆ 'ਚ ਸੁੱਟਿਆ, ਲੇਕਿਨ ਖੁਸ਼ਕਿਸਮਤੀ ਨਾਲ ਉਹ ਬੈਗ ਜਿਹੜਾ ਦਰਿਆ 'ਚ ਤੇ ਨਾ ਡਿੱਗਿਆ ਤੇ ਕਿਨਾਰੇ ਉੱਤੇ ਡਿੱਗ ਗਿਆ। ਖੈਰ, ਪੁਲਿਸ ਨੇ ਦੌੜ ਕੇ ਉਹਨਾਂ ਮੁਲਜ਼ਮਾਂ ਨੂੰ ਫੜ ਲਿਆ। ਹੁਣ ਪੁਲਿਸ ਦੇ ਜ਼ਿਹਨ 'ਚ ਇਹ ਸੀ ਕਿ ਚੋਰ ਡਕੈਤ ਨੇ ਔਰ ਇਹਦੇ ਵਿੱਚ ਕੋਈ ਜ਼ੇਵਰ ਮਾਲ ਮੱਤਾ ਹੋਏਗਾ ਜਾਂ ਕਮ ਸੇ ਕਮ ਕੋਈ ਅਸਲਾ ਵਗੈਰਾ ਹੋਏਗਾ ਇਸ ਬੈਗ 'ਚ, ਹੋਰ ਕੀ ਹੋ ਸਕਦਾ ਵੇ। ਲੇਕਿਨ ਪੁਲਿਸ ਨੇ ਜਦੋਂ ਜਾ ਕੇ ਬੈਗ ਖੋਲ੍ਹਿਆ ਤੇ ਪੁਲਿਸ ਵੀ ਇੱਕ ਦੂਜੇ ਦੇ ਮੂੰਹ ਵੇਖਣ ਲੱਗ ਪਈ, ਇਸ ਵਾਸਤੇ ਕਿ ਉਸ ਬੈਗ ਦੇ ਵਿੱਚ 16 ਮਹੀਨਿਆਂ ਦਾ ਇੱਕ ਬੱਚਾ ਸੀ ਔਰ ਯਕੀਨਨ ਅਗਰ ਥੋੜ੍ਹੀ ਦੇਰ ਉਹ ਇੰਜ ਹੋਰ ਬੈਗ ਪਿਆ ਰਹਿ ਜਾਂਦਾ ਤੇ ਉਹ ਬੱਚੇ ਦੀ ਮੌਤ ਵੀ ਵਾਕਿਆ ਹੋ ਸਕਦੀ ਸੀ। ਉਹ ਬੱਚਾ ਇਹਨਾਂ ਨੇ ਬਾਗਬਾਨਪੁਰਾ 'ਚੋਂ ਅਗਵਾ ਕੀਤਾ ਹੈ ਸੀ। ਖੈਰ, ਇਹ ਦੋਵੇਂ ਮੁਲਜ਼ਮ ਗ੍ਰਿਫਤਾਰ ਹੋ ਗਏ ਤੇ ਇਹਨਾਂ ਨੂੰ ਥਾਣੇ ਲੈ ਕੇ ਚਲੇ ਗਏ। ਇਹਦੀ ਜਦੋਂ ਤਫਤੀਸ਼ ਕੀਤੀ ਗਈ ਇਹਨਾਂ ਦੋਵਾਂ ਦੀ ਤੇ ਇਹਨਾਂ ਦੱਸਿਆ ਜਨਾਬੇ ਲਈ ਕਿ ਅਸੀਂ ਬੱਚੇ ਵੀ ਅਗਵਾ ਕਰਨੇ ਆ, ਡਕੈਤ ਆ ਔਰ 15 ਰੁਕਨੀ ਸਾਡਾ ਗੈਂਗ ਏ। ਤੇ ਖੈਰ, ਪੁਲਿਸ ਨੇ ਸੋਚਿਆ ਕਿ ਇਹਨਾਂ ਨੂੰ ਨਾ ਮੁਕਾਬਲੇ 'ਚ ਉਡਾ ਦਿਓ। ਲੇਕਿਨ ਹੋਇਆ ਕਿ ਇਸ ਦੌਰਾਨ ਇੱਕ ਬੰਦੇ ਨੇ ਖਲੀਲੁਰ ਰਹਿਮਾਨ ਰਮਦੇ ਦੀ ਅਦਾਲਤ ਦੇ ਵਿੱਚ ਰਿਟ ਦਾਇਰ ਕਰ ਦਿੱਤੀ ਇਹਨਾਂ ਮੁਲਜ਼ਮਾਂ ਦੇ ਹਵਾਲੇ ਨਾਲ, ਤਾਂ ਕਿ ਇਹਨਾਂ ਨੂੰ ਮਾਰਿਆ ਨਾ ਜਾਏ। ਪੁਲਿਸ ਜਿਹੜੀ ਉਹ ਮਜਬੂਰ ਹੋ ਗਈ ਔਰ ਉਹਨਾਂ ਇਹਨਾਂ ਨੂੰ ਰਿਮਾਂਡ ਪੂਰਾ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ। ਅੱਛਾ, ਇਹ ਪੀਪਲਜ਼ ਪਾਰਟੀ ਦਾ ਦੌਰੇ ਹਕੂਮਤ ਸੀ। ਪੀਪਲਜ਼ ਪਾਰਟੀ ਦੀ ਹਕੂਮਤ ਨੇ ਇੱਕ ਕਾਨੂੰਨ ਖ਼ਤਮ ਕੀਤਾ ਔਰ ਉਹ ਇਹ ਸੀ ਕਿ ਜਿਹੜੀਆਂ ਕੈਦੀਆਂ ਨੂੰ ਬੇੜੀਆਂ ਵਗੈਰਾ ਜੇਲ੍ਹਾਂ 'ਚ ਲਾਈਆਂ ਜਾਂਦੀਆਂ ਨੇ ਉਹ ਖ਼ਤਮ ਕਰ ਦਿੱਤੀਆਂ ਜਾਣ। ਖੈਰ, ਉਹ ਬੇੜੀਆਂ ਸਾਰਿਆਂ ਦੀਆਂ ਲੱਥ ਗਈਆਂ, ਲੇਕਿਨ ਕੁਝ ਮੁਲਜ਼ਮ ਜਿਹੜੇ ਨੇ ਉਹਨਾਂ ਦੀਆਂ ਬੇੜੀਆਂ ਜਿਹੜੀਆਂ ਨੇ ਉਹ ਨਾ ਉਤਰ ਸਕੀਆਂ। ਹੋਮ ਸੈਕਟਰੀ ਨੇ ਖਾਸ ਤੌਰ ਸੇ ਕੁਝ ਗੈਂਗਸ ਐਸੇ ਸਨ ਕਿ ਉਹਨਾਂ ਕਿਹਾ ਕਿ ਇਹਨਾਂ ਦੀਆਂ ਬੇੜੀਆਂ ਜਿਹੜੀਆਂ ਨੇ ਉਹ ਨਹੀਂ ਉਤਾਰਨੀਆਂ, ਬਾਕੀ ਮੁਲਜ਼ਮਾਂ ਦੀਆਂ ਉਤਾਰ ਦਿਓ। ਇਸ ਦੌਰਾਨ ਸਪੈਸ਼ਲ ਬ੍ਰਾਂਚ ਦੇ SP असलम साई साहब ने एक रिपोर्ट गली कि इन्हां मुलਜ਼ਮਾਂ ਨੂੰ ਜਦੋਂ ਤੁਸੀਂ अदालते पेश करना है तो इन्हां नस जाना जे, लिहाजा इन्हां दी निगरानी जिहड़ी है वो सख्त की जाए। ये मुलਜ਼ਮ ਜਦੋਂ भी अदालत पेश होणगे इन्हां दे साथी हमला करनगे ते ये नस जाणगे। खैर, मुलਜ਼ਮਾਂ ਨੂੰ ਜਦੋਂ पेशी ते लिआंदा गया, अदालत पेश किया गया तो इन्हां मुलਜ਼ਮਾਂ ने जज ਨੂੰ गालां ਕੱਢਣੀਆਂ शुरू कर दित्तियां। इस जज का नाम सी असगर चौधरी।
ਅਸਗਰ ਚੌਧਰੀ ਜਿਹੜਾ ਹੈਗਾ ਦੂਜੇ ਜੱਜਸ ਤੇ ਤਹਮਲ ਦਾ ਮੁਜ਼ਾਹਰਾ ਕਰਦੇ ਰਹੇ, ਇਹਨਾਂ ਦੀ ਬਦਤਮੀਜ਼ੀ ਵਗੈਰਾ ਬਰਦਾਸ਼ਤ ਕਰਦੇ ਰਹੇ, ਲੇਕਿਨ ਚੌਧਰੀ ਅਸਗਰ ਦੀ ਅਦਾਲਤ 'ਤੇ ਜਦੋਂ ਪੇਸ਼ ਕੀਤਾ ਗਿਆ ਤੇ ਇਹਨਾਂ ਉਹੋ ਹੀ ਕੰਮ ਕੀਤਾ ਜਿਹੜਾ ਇਹ ਪਹਿਲੇ ਕਰਦੇ ਸਨ। ਕਟਹਿਰੇ 'ਚ ਖਲੋ ਕੇ ਉਹਨੂੰ ਵੀ ਕਤਲ ਦੀਆਂ ਧਮਕੀਆਂ ਦਿੱਤੀਆਂ ਕਿ ਜੇ ਤੂੰ ਸਾਨੂੰ ਸਜ਼ਾ ਸੁਣਾਏਂਗਾ ਤੇ ਅਸੀਂ ਤੇਰੇ ਬੱਚੇ ਮਰਵਾ ਦੇਵਾਂਗੇ, ਇਸ ਵਾਸਤੇ ਇੱਕੋ ਹੀ ਤੇਰੇ ਕੋਲ ਆਪਸ਼ਨ ਹੈ ਕਿ ਸਾਨੂੰ ਬਰੀ ਕਰ। ਖੈਰ ਉਹਨੇ ਬਰੀ ਤੇ ਨਾ ਕੀਤਾ, ਉਸ ਅਗਲੀ ਤਾਰੀਖ ਪਾਈ ਤੇ ਨਾਲ ਹੀ ਆਪਣਾ ਅਸਤੀਫਾ ਲਿਖ ਕੇ ਉਹ ਚੀਫ ਜਸਟਿਸ ਨੂੰ ਭੇਜ ਦਿੱਤਾ। ਨਾਲ ਇੱਕ ਥਾਣੇ ਵੀ ਇੱਕ ਰਿਪੋਰਟ ਕਰਾ ਦਿੱਤੀ ਕਿ ਇਹਨਾਂ ਮੁਲਜ਼ਮਾਂ ਨੇ ਮੈਨੂੰ ਔਰ ਮੇਰੀ ਫੈਮਿਲੀ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਨੇ। ਜਦੋਂ ਉਹ ਅਸਤੀਫਾ ਦਿੱਤਾ ਜਾਂਦਾ ਵੇ ਤੇ ਚੀਫ ਜਸਟਿਸ ਨੇ ਜਹਾਜ਼ ਬਰਕੀ ਨੂੰ ਆਪਣੇ ਕੋਲ ਬੁਲਾ ਕੇ ਤੇ ਉਹਨੂੰ ਦੱਸਿਆ ਕਿ ਇਹ ਸਭ ਕੀ ਹੋਣ ਡਿਆ ਕਿ ਮੁਲਜ਼ਮ ਅਦਾਲਤਾਂ ਦੇ ਵਿੱਚ ਜੱਜਾਂ ਨੂੰ ਗਾਲਾਂ ਕੱਢਣ ਡਏ ਨੇ ਔਰ ਕਤਲ ਦੀਆਂ ਧਮਕੀਆਂ ਦੇਣ ਡਏ ਨੇ, ਇਹਦਾ ਕੋਈ ਉਪਾਅ ਕਰੋ। ਬਰਕੀ ਸਾਹਿਬ ਨੇ SSP ਮਲਕ ਅਹਿਮਦ ਰਜ਼ਾ ਤਾਹਿਰ ਸਾਹਿਬ ਹੁੰਦੇ ਸਨ, ਉਹਨਾਂ ਨੂੰ ਬੁਲਾਇਆ। ਉਹਨਾਂ ਨੂੰ ਬੁਲਾ ਕੇ ਸਾਰਾ ਮਾਮਲਾ ਉਹਨਾਂ ਨਾਲ ਡਿਸਕਸ ਕੀਤਾ। ਜਦੋਂ ਕੀਤਾ ਤੇ ਮਲਕ ਅਹਿਮਦ ਰਜ਼ਾ ਤਾਹਿਰ ਸਾਹਿਬ ਨੇ 6 SHO ਜਿਹੜੇ ਲਾਹੌਰ ਦੇ ਤਗੜੇ 6 SHO ਉਹਨਾਂ ਦੀ ਮੀਟਿੰਗ ਬੁਲਾ ਲਈ। ਉਹਨਾਂ ਦੇ ਵਿੱਚ ਆਸ਼ਿਕ ਮਾਰਤ ਸਾਹਿਬ ਸਨ, ਰਾਣਾ ਫਾਰੂਕ ਸੀ, ਨਵੀਦ ਸਈਦ ਸੀ, ਕਰਾਮਤ ਭੱਟੀ, ਤਾਰਕ ਕੰਬੋ ਤੇ ਆਬਦ ਬਾਕਸਰ ਸੀ। ਅੱਛਾ, ਆਬਦ ਬਾਕਸਰ ਉਸ ਮੀਟਿੰਗ ਵਿੱਚ ਨਾ ਜਾ ਸਕਿਆ ਕਿਉਂ? ਜੇ ਉਹਨਾਂ ਦੇ ਨਾਲ ਇੱਕ ਦਿਨ ਛੁੱਟੀ ਤੇ ਸੀ। ਦੂਜੇ ਉੱਥੇ ਜਾਂਦੇ ਨੇ ਮੀਟਿੰਗ ਦੇ ਵਿੱਚ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਇੱਕ ਗੈਂਗ ਹੈ, ਇਹਨਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰੋ ਜਾਂ ਇਹਨਾਂ ਨੂੰ ਪੁਲਿਸ ਮੁਕਾਬਲਿਆਂ 'ਚ ਮਾਰੋ। ਇਹ ਸਾਰੇ ਸ਼ਹਿਰ ਲਈ ਨਹੀਂ, ਇਹ ਸਾਰੇ ਮੁਲਕ ਲਈ ਫਸਾਦ ਦੀ ਜੜ ਬਣ ਚੁੱਕੇ ਨੇ। ਬੱਚੇ ਅਗਵਾ ਕਰਨ ਲੱਗ ਪਏ ਨੇ, ਬੰਦੇ ਮਾਰਨ ਲੱਗ ਪਏ ਨੇ, ਰੇਪ ਕਰਦੇ ਨੇ ਬੱਚੀਆਂ ਦਾ ਜਦੋਂ ਇਹ ਡਕੈਤੀ ਕਰਦੇ ਨੇ। ਲਿਹਾਜ਼ਾ ਇਹਨਾਂ ਦਾ ਖਾਤਮਾ ਜਿਹੜਾ ਹੈਗਾ ਉਹ ਬੜਾ ਜ਼ਰੂਰੀ ਹੈ। ਖੈਰ ਪੁਲਿਸ ਨੇ ਕੀ ਕੀਤਾ, ਉਹਨਾਂ ਕਿਹਾ ਕਿ ਉਹਦਾ ਹੁਣ ਤਰੀਕਾਕਾਰ ਇਹ ਵੇ ਕਿ ਜਿਹੜੇ 2 ਮੁਲਜ਼ਮ ਫੜੇ ਹੋਏ ਨੇ, ਜਿਹੜੇ ਉਹ ਮੋਟਰਸਾਈਕਲ ਵਾਲੇ ਸਨ, ਇਹਨਾਂ ਨੂੰ ਜੇਲ੍ਹ ਤੋਂ ਰਿਮਾਂਡ ਤੇ ਕਢਾਇਆ ਜਾਏ, ਇਹਨਾਂ ਦੀ ਤਫਤੀਸ਼ ਕੀਤੀ ਜਾਏ ਤਾਂ ਕਿ ਇਹਨਾਂ ਦੇ ਨਾਲ ਦੇ ਸਾਥੀ ਜਿਹੜੇ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਸਕੀਏ। ਜਦੋਂ ਇਹਨਾਂ ਨੂੰ ਰਿਮਾਂਡ ਤੇ ਕਢਾਇਆ ਗਿਆ ਤੇ ਇਹਨਾਂ ਨੂੰ ਮੁੰਤਕਿਲ ਕੀਤਾ ਗਿਆ ਸਪੈਸ਼ਲ ਬ੍ਰਾਂਚ। ਜਦੋਂ ਉੱਥੇ ਮੁੰਤਕਿਲ ਕੀਤਾ ਗਿਆ ਤੇ ਪੁਲਿਸ ਨੂੰ ਅਸਲਮ ਸਾਈ ਸਾਹਿਬ ਜਿਹੜੇ ਸਨ ਉਹਨਾਂ ਇੱਕ ਮਰਾਸਲਾ ਘੱਲਿਆ ਕਿ ਇਹਨਾਂ ਨੂੰ ਸਪੈਸ਼ਲ ਬ੍ਰਾਂਚ ਤੋਂ ਕਿਸੇ ਹੋਰ ਜਗ੍ਹਾ ਤੇ ਮੁੰਤਕਿਲ ਕਰ ਲਿਓ, ਇਹਨਾਂ ਤੇ ਉੱਥੇ ਅਟੈਕ ਹੋਣਾ ਹੈ ਔਰ ਇਹਨਾਂ ਨਸ ਜਾਣਾ ਜੇ ਜਾਂ ਕੋਈ ਤਗੜਾ ਨੁਕਸਾਨ ਹੋਏਗਾ। ਖੈਰ ਪੁਲਿਸ ਦੇ ਜ਼ਿਹਨ 'ਚ ਨਹੀਂ ਸੀ ਕਿ ਐਡਾ ਵੱਡਾ ਵੀ ਕੰਮ ਹੋ ਸਕਦਾ ਹੈ ਕਿ ਕੋਈ ਐਡੀ ਤਗੜੀ ਥਾਂ ਤੇ ਵੀ ਆ ਕੇ ਹਮਲਾ ਕਰ ਸਕਦਾ ਹੈ। ਬਹਰਹਾਲ ਸਾਈ ਸਾਹਿਬ ਨੇ ਚੌਂਕੇ ਕਿਹਾ ਸੀ, ਇਸ ਵਾਸਤੇ ਉਹਨਾਂ ਕਿਹਾ ਕਿ ਠੀਕ ਹੈ, ਇਹਨਾਂ ਨੂੰ ਪੁਲਿਸ ਲਾਈਨ ਜਿਹੜਾ ਹੈਗਾ ਉੱਥੇ ਸ਼ਿਫਟ ਕਰ ਦਿੰਦੇ ਹਾਂ। ਜਦੋਂ ਇਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਸੀ ਤੇ ਉਹੋ ਹੀ ਕੰਮ ਹੋਇਆ ਕਿ ਅਟੈਕ ਹੋ ਗਿਆ। ਜਦੋਂ ਅਟੈਕ ਹੋ ਗਿਆ ਬੜੀ ਸ਼ਦੀਦ ਫਾਇਰਿੰਗ ਹੋਈ ਤੇ ਆਖਿਰਕਾਰ ਇਹ ਦੋਵੇਂ ਮੁਲਜ਼ਮ ਪੁਲਿਸ ਦੀਆਂ ਅੱਖਾਂ 'ਚ ਲੂਣ ਤੇ ਮਿਰਚਾਂ ਪਾ ਕੇ ਨਿਕਲਣ 'ਚ ਕਾਮਯਾਬ ਹੋ ਗਏ। ਅੱਛਾ, ਪੁਲਿਸ ਜਦੋਂ ਇਹ ਫਰਾਰ ਹੋ ਜਾਂਦੇ ਨੇ, ਵਾਇਰਲੈਸ ਚੈਨਲ ਦੀ ਕਿ ਮੁਲਜ਼ਮ ਤੇ ਵਾਕਈ ਨਸ ਗਏ ਨੇ ਤੇ ਪੂਰੇ ਲਾਹੌਰ ਦੀ ਪੁਲਿਸ ਦੇ ਵਿੱਚ ਥਰਥੱਲੀ ਮੱਚ ਜਾਂਦੀ ਹੈ। ਕੋਈ ਸਮਝ ਨਹੀਂ ਕਿਸੇ ਨੂੰ ਆ ਰਹੀ, ਪੁਲਿਸ ਵਾਲਿਆਂ ਨੂੰ ਹੁਣ ਕਰੀਏ ਕੀ, ਕਿ ਸਾਰਾ ਕੁਝ ਦੱਸਣ ਪੁੱਛਣ ਦੇ ਬਾਵਜੂਦ ਵੀ ਮੁਲਜ਼ਮ ਨਸ ਗਏ ਨੇ। ਖੈਰ ਪੁਲਿਸ ਨੇ ਨਾਕੇ ਛਾਕੇ ਲਾ ਲਏ ਸਾਰੇ ਸ਼ਹਿਰ ਦੇ ਵਿੱਚ, ਲੇਕਿਨ ਮੁਲਜ਼ਮਾਂ ਦਾ ਸਿਰਫ ਇੰਨਾ ਪਤਾ ਚੱਲਿਆ ਕਿ ਮੁਲਜ਼ਮ ਜਿਹੜੇ ਨੇ ਉੱਥੋਂ ਨਿਕਲ ਕੇ ਤੇ ਪ੍ਰੈਸ ਕਲੱਬ ਦੇ ਏਰੀਏ ਤੱਕ ਜਾਂਦੇ ਨੇ। ਅੱਗੋਂ ਕੋਈ ਸਮਝ ਨਹੀਂ ਲੱਗਦੀ ਕਿ ਮੁਲਜ਼ਮ ਗਏ ਕਿਹੜੇ ਪਾਸੇ ਨੇ। ਇਹਨਾਂ ਦਾ ਕੋਈ ਸੂਹ ਸਾਹ ਨਾ ਲੱਗਿਆ। ਰਾਤ ਲੰਘ ਗਈ, ਅਗਲਾ ਦਿਨ ਵੀ ਗੁਜ਼ਰ ਗਿਆ। ਅਗਲੀ ਸ਼ਾਮ ਹੁੰਦੀ ਹੈ ਤੇ ਆਬਦ ਬਾਕਸਰ ਜਿਹੜਾ ਨਾ ਉਹਨੂੰ ਇੱਕ ਬੰਦਾ ਜਿਹੜਾ ਉਹਦੀ ਕਾਲ ਆਉਂਦੀ ਹੈ ਔਰ ਉਸ ਬੰਦੇ ਦਾ ਨਾਂ ਹੈ ਪੱਪੂ। ਜਦੋਂ ਪੱਪੂ ਨੇ ਆਬਦ ਬਾਕਸਰ ਨੂੰ ਕਾਲ ਕੀਤੀ ਕਿ ਮੈਂ ਤੁਹਾਨੂੰ ਬੜੇ ਕਿਸੇ ਜ਼ਰੂਰੀ ਕੰਮ ਦੇ ਹਵਾਲੇ ਨਾਲ ਮਿਲਣਾ ਚਾਹੁੰਦਾ ਹਾਂ, ਆਬਦ ਬਾਕਸਰ ਨੇ ਕਿਹਾ ਠੀਕ ਹੈ। ਆਬਦ ਬਾਕਸਰ ਉਦੋਂ ਜਿਹੜਾ ਹੈਗਾ ਥਾਣਾ ਹੁਣ ਜਿਹੜਾ ਮੁਸਤਫਾ ਟਾਊਨ ਹੈ ਇਹਦੇ ਵਿੱਚ ਤਾਇਨਾਤ ਸੀ। ਉਹਨੇ ਕਿਹਾ ਆ ਜਾ, ਉਹਨੇ ਕਿਹਾ ਨਹੀਂ ਮੈਂ ਥਾਣੇ ਨਹੀਂ ਮਿਲਣਾ, ਬਾਹਰ ਮਿਲਣਾ ਚਾਹੁੰਦਾ। ਖੈਰ ਉਹ ਜਾਣਨ ਵਾਲਾ ਸੀ ਆਬਦ ਬਾਕਸਰ ਦਾ। ਉਹਨੇ ਕਿਹਾ ਠੀਕ ਹੈ ਆ ਜਾ, ਮੈਂ ਤੈਨੂੰ ਮਿਲਣਾ ਵਾ। ਉਹ ਜਦੋਂ ਮੁਲਾਕਾਤ ਹੁੰਦੀ ਹੈ ਤਾਂ ਉਹ ਪੱਪੂ ਇਹ ਗੱਲ ਦੱਸਦਾ ਹੈ ਕਿ ਮੇਰਾ ਇੱਕ ਦੋਸਤ ਹੈ ਮੁਰਤਜ਼ਾ, ਜਿਹੜਾ ਇੱਥੇ ਡਿਊਟੀ ਫਰੀ ਸ਼ਾਪ ਦੇ ਨੇੜੇ ਉਹਦਾ ਘਰ ਹੈ। ਉਹ ਮੇਰੇ ਕੋਲੋਂ ਅੱਧੇ ਘੰਟੇ ਲਈ ਮੋਟਰਸਾਈਕਲ ਮੰਗ ਕੇ ਲੈ ਗਿਆ। 4-5 ਘੰਟੇ ਲੰਘ ਗਏ ਨੇ, ਨਾ ਉਹ ਫੋਨ ਸੁਣਦਾ ਪਿਆ, ਨਾ ਮੇਰੀ ਮੋਟਰਸਾਈਕਲ ਵਾਪਸ ਕਰਦਾ ਪਿਆ ਤੇ ਮੈਂ ਉਹਦਾ ਪਿੱਛਾ ਕਰਦਾ ਉਹਦੇ ਘਰ ਗਿਆ ਵਾਂ ਤੇ ਘਰ ਦੇ ਉਹ ਦਰਵਾਜ਼ੇ ਲੱਕੜੀ ਦੇ ਸਨ, ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਸਪੇਸ ਸੀ। ਕਹਿੰਦਾ ਮੈਂ ਉਸ ਸਪੇਸ 'ਚੋਂ ਵੇਖਿਆ ਕਿ ਮੋਟਰਸਾਈਕਲ ਅੰਦਰ ਖਲੋਤੀ ਏ, ਉਹ ਮੁਰਤਜ਼ਾ ਵੀ ਅੰਦਰ ਹੀ ਹੈ ਤੇ ਉਹ ਫੋਨ ਫਿਰ ਵੀ ਨਹੀਂ ਸੁਣ ਰਿਹਾ ਔਰ ਨਾ ਉਹ ਮੇਰੀ ਮੋਟਰਸਾਈਕਲ ਦੇਣ ਆ ਰਿਹਾ। ਲੇਕਿਨ ਨਾਲ ਇੱਕ ਹੋਰ ਜਿਹੜਾ ਸਿਲਸਿਲਾ ਉਹ ਵੀ ਚੱਲ ਰਿਹਾ ਕਿ ਅੰਦਰੋਂ ਕਿਸੇ ਚੀਜ਼ ਨੂੰ ਕੱਟਣ ਦੀ ਆਵਾਜ਼ ਆਉਂਦੀ ਹੈ, ਜਿਵੇਂ ਲੋਹੇ ਦੀ ਚੀਜ਼ ਨੂੰ ਕਿਸੇ ਆਰੀ ਨਾਲ ਕੱਟਿਆ ਜਾ ਰਿਹਾ ਹੋਵੇ। ਮੈਨੂੰ ਸ਼ੱਕ ਹੈ ਕਿ ਜਿਹੜੇ ਡਕੈਤ ਉਹ ਨਸੇ ਹੋਏ ਨੇ ਉਹ ਮੁਰਤਜ਼ਾ ਦੇ ਘਰ ਨੇ। ਲਿਹਾਜ਼ਾ ਤੁਸੀਂ ਉੱਥੇ ਅਗਰ ਛਾਪਾ ਮਾਰੋ ਤੇ ਉਹ ਮੁਲਜ਼ਮ ਜਿਹੜੇ ਨੇ ਉਹ ਫੜੇ ਜਾ ਸਕਦੇ ਨੇ। ਖੈਰ ਪੁਲਿਸ ਨੇ ਕਿਹਾ ਕਿ ਠੀਕ ਹੈ ਚੈੱਕ ਕਰ ਲੈਂਦੇ ਹਾਂ। ਆਬਦ ਬਾਕਸਰ ਨੇ ਇੱਕ ਹਵਾਲਦਾਰ ਸੀ ਉਹਨੂੰ ਭੇਜਿਆ ਰੈਕੀ ਕਰਨ ਵਾਸਤੇ ਤੇ ਉਹ ਮੁਰਤਜ਼ਾ ਦੇ ਘਰ ਦੇ ਬਾਹਰ ਪਹੁੰਚ ਗਿਆ। ਉਹ ਹਵਾਲਦਾਰ ਜਿਹੜਾ ਹੈਗਾ ਉਹ ਮੁਸਲਸਲ ਆਬਦ ਬਾਕਸਰ ਨਾਲ ਰਾਬਤੇ 'ਚ ਸੀ
ਉਹਨੇ ਆਬਦ ਬਖਸ਼ਰ ਨੂੰ ਦੱਸਿਆ ਕਿ ਮੁਰਤਜ਼ਾ ਜਿਹੜਾ ਹੈਗਾ ਉਹ ਹਰ 10-20 ਮਿੰਟ ਬਾਅਦ, ਅੱਧੇ ਘੰਟੇ ਬਾਅਦ ਘਰੋਂ ਬਾਹਰ ਨਿਕਲਦਾ ਹੈ, ਆ ਕੇ ਰੋਡ ਦਾ ਜਾਇਜ਼ਾ ਲੈਂਦਾ ਹੈ ਤੇ ਫਿਰ ਅੰਦਰ ਚਲਾ ਜਾਂਦਾ ਹੈ। ਫਿਰ ਉਹਨੇ ਦੱਸਿਆ ਕਿ ਮੁਰਤਜ਼ਾ ਇੱਕ ਹੋਰ ਬੰਦਾ ਉਹਦੇ ਨਾਲ ਹੈ, ਉਹਦੇ ਨਾਲ ਮੋਟਰਸਾਈਕਲ ਤੇ ਬਹਿ ਕੇ ਇੱਕ ਬੈਗ ਉਹਨਾਂ ਦੇ ਕੋਲ ਹੈ ਤੇ ਫਲਾਂ ਸਾਈਡ ਨੂੰ ਜਾ ਰਹੇ ਨੇ। ਉਹਨੇ ਕਿਹਾ ਇਹਨਾਂ ਦਾ ਪਿੱਛਾ ਕਰ, ਅਸੀਂ ਵੀ ਆ ਰਹੇ ਹਾਂ। ਖੈਰ ਆਬਦ ਬਖਸ਼ਰ ਜਿਹੜਾ ਉਹ ਵੀ ਪਿੱਛੇ ਆ ਗਿਆ। ਉਹ ਜਾਂਦੇ ਨੇ ਇੱਕ ਵੈਲਡਰ ਦੀ ਦੁਕਾਨ ਤੇ। ਜਦੋਂ ਉੱਥੇ ਜਾਂਦੇ ਨੇ, ਮੁਰਤਜ਼ਾ ਤੇ ਉੱਥੋਂ ਨਿਕਲ ਚੁੱਕਿਆ ਹੁੰਦਾ ਉਨੀ ਦੇਰ ਨੂੰ, ਲੇਕਿਨ ਉਹ ਵੈਲਡਰ ਜਿਹੜਾ ਉਹ ਮੁੰਡਾ ਉਹਦੇ ਨਾਲ ਮੋਟਰਸਾਈਕਲ ਤੇ ਬੈਠਾ ਸੀ, ਉਹਨਾਂ ਨੂੰ ਜਾ ਕੇ ਦਬੋਚ ਲਿਆ ਤੇ ਉਹਨਾਂ ਨੂੰ ਪੁੱਛਿਆ ਵੀ ਤੈਨੂੰ ਅਸੀਂ ਕੁਛ ਨਹੀਂ ਕਹਿੰਦੇ, ਤੂੰ ਬੇਕਸੂਰ ਹੈ, ਤੂੰ ਸਹੀ ਸੀ, ਦੱਸ ਕੇ ਅੰਦਰ ਹੋ ਕੀ ਰਿਹਾ ਹੈ। ਉਹਨੇ ਖੈਰ ਕੀ ਕਹਿਣਾ ਸੀ, ਉਹਨੇ ਦੱਸਿਆ, ਉਹਨੇ ਕਿਹਾ ਜਨਾਬ ਅੰਦਰ 2 ਬੰਦੇ ਨੇ, ਮੈਂ ਉਹਨਾਂ ਦੀਆਂ ਬੇੜੀਆਂ ਤੇ ਹਥਕੜੀਆਂ ਵਗੈਰਾ ਜਿਹੜੀਆਂ ਨਾ ਉਹ ਕੱਟ ਕੇ ਆਇਆ ਵਾਂ, ਔਰ ਉਹਨਾਂ ਕੋਲ ਪਹਿਲੇ ਵੀ ਅਸਲਾ ਹੈ ਸੀ ਤੇ ਉਹਨਾਂ ਮਜ਼ੀਦ ਵੀ ਅਸਲਾ ਮੰਗਾ ਲਿਆ ਹੈ। ਆਬਦ ਬਖਸ਼ਰ ਨੇ ਉਹਨੂੰ ਪੁੱਛਿਆ ਕਿ ਇਹਨਾਂ ਦੋਵਾਂ ਦਾ ਅਗਲਾ ਪਲਾਨ ਤੇਰੇ ਮੁਤਾਬਕ ਕੀ ਹੈਗਾ, ਜਾਂ ਤੇਰੇ ਕੋਲ ਕੋਈ ਗੱਲ ਹੋਈ। ਉਸ ਕਿਹਾ ਜੀ ਇਹਨਾਂ ਦਾ ਅਗਲਾ ਪਲਾਨ ਇਹ ਵੇ ਕਿ ਰਾਤ 3 ਵਜੇ ਇਹਨਾਂ ਇੱਕ ਗੱਡੀ ਮੰਗਾਈ ਹੈ, ਚਿੱਟੇ ਰੰਗ ਦੀ ਕਾਰ ਹੈ ਜਿਹੜੀ ਮੇਰੇ ਸਾਹਮਣੇ ਡਿਸਕਸ ਹੋਈ ਹੈ, ਚਿੱਟੇ ਰੰਗ ਦੀ ਇਹਨਾਂ ਗੱਡੀ ਮੰਗਾਈ ਹੈ। ਉਹ ਰਾਤੀ 3 ਵਜੇ ਆ ਕੇ ਦਰਵਾਜ਼ੇ ਦੇ ਸਾਹਮਣੇ ਆ ਕੇ ਹਾਰਨ ਦੇ ਕੇ ਇਹਨਾਂ ਨੂੰ ਇਸ਼ਾਰਾ ਦੇਵੇਗੀ ਕਿ ਇਹ ਹਾਰਨ ਜਿਹੜਾ ਹੈਗਾ ਮੇਰਾ, ਲਿਆਦਾ ਤੁਸੀਂ ਬਾਹਰ ਆ ਜਾਓ, ਤੇ ਰਾਤੀ 3 ਵਜੇ ਇਹਨਾਂ ਇੱਥੋਂ ਨਿਕਲ ਜਾਣਾ ਵੇ। ਆਬਦ ਬਖਸ਼ਰ ਨੇ ਉਸ ਬੱਚੇ ਨੂੰ ਜਿਹੜਾ ਉਹ ਵੈਲਡਰ ਸੀ ਉਹਨੂੰ ਵੀ ਨਾਲ ਰੱਖ ਲਿਆ ਤਾਂ ਜੇ ਇਹ ਹੁਣ ਕਿਧਰੇ ਉਹਨਾਂ ਨੂੰ ਵੀ ਨਾ ਡਬਲ ਕ੍ਰਾਸ ਨਾ ਕਰ ਜਾਏ, ਉਹਨੂੰ ਨਾਲ ਰੱਖ ਲਿਆ ਆਪਣੇ, ਤੇ ਉਹਦੀ ਰੈਕੀ ਕਰਨੀ ਘਰ ਦੀ ਸ਼ੁਰੂ ਕਰ ਦਿੱਤੀ। ਟੀਮਾਂ ਬਣ ਗਈਆਂ, ਟੀਮਾਂ ਬਣਾ ਕੇ 4 ਚੁਫੇਰੇ ਉਸ ਘਰ ਦੇ ਲਾਤੀਆਂ ਗਈਆਂ ਤੇ ਰਾਤ 3 ਵਜੇ ਦਾ ਇੰਤਜ਼ਾਰ ਹੋਣ ਲੱਗ ਪਿਆ। ਆਬਦ ਬਖਸ਼ਰ ਦਾ ਇੱਕ ਅਹਿਲਕਾਰ ਅਲਮਦਾਰ ਸ਼ਾਹ ਬਹੁਤ ਸਾਰੇ ਮੁਕਾਬਲਿਆਂ 'ਚ ਆਬਦ ਬਖਸ਼ਰ ਦੇ ਉਹ ਨਾਲ ਹੀ ਹੁੰਦਾ ਸੀ। ਉਹਨੇ ਅਲਮਦਾਰ ਸ਼ਾਹ ਨੂੰ ਕਿਹਾ ਕਿ ਇੰਜ ਕਰਕੇ ਅੱਜ ਉਹ ਗੱਡੀ ਦਾ ਡਰਾਈਵਰ ਤੂੰ ਬਣੇਗਾ, ਪ੍ਰਾਈਵੇਟ ਇੱਕ ਗੱਡੀ ਲਵੋ, ਕਾਰ ਚਿੱਟੇ ਰੰਗ ਦੀ, ਤੂੰ ਜਾਣਾ ਹੈ 3 ਵਜੇ ਉਹਦੇ ਗੇਟ ਤੇ ਜਾ ਕੇ ਤੂੰ ਇਸ ਤਰ੍ਹਾਂ ਹਾਰਨ ਦੇਣਾ। ਜਦੋਂ ਤੂੰ ਹਾਰਨ ਦੇਵੇਂਗਾ ਤੇ ਉਹ ਬਾਹਰ ਨਿਕਲਣਗੇ, ਜਦੋਂ ਬਾਹਰ ਨਿਕਲਣਗੇ ਤੂੰ 20-25 ਫੁੱਟ ਗੱਡੀ ਨੂੰ ਨਾ ਅੱਗੇ ਲੈ ਜਾਣਾ ਤੇ ਰੁਕਣਾ ਨਹੀਂ ਹੈ ਤਾਂ ਕਿ ਸਾਨੂੰ ਸਪੇਸ ਮਿਲੇ, ਉਹ ਬਾਹਰ ਨਿਕਲਣ, ਮਜ਼ੀਦ ਦਰਵਾਜ਼ੇ ਤੋਂ ਥੋੜ੍ਹਾ ਜਿਹਾ ਅੱਗੇ ਆਉਣ ਤੇ ਅਸੀਂ ਉਹਨਾਂ 'ਤੇ ਹਮਲਾ ਕਰੀਏ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੀਏ। ਖੈਰ ਅਲਮਦਾਰ ਸ਼ਾਹ 3 ਵਜੇ ਗੱਡੀ ਲੈ ਕੇ ਤੇ ਉਹ ਮੁਰਤਜ਼ਾ ਦੇ ਘਰ ਦੇ ਸਾਹਮਣੇ ਪਹੁੰਚ ਜਾਂਦਾ ਹੈ। ਉੱਥੇ ਜਾ ਕੇ ਉਹ ਹਾਰਨ ਮਾਰਦਾ ਗੱਡੀ ਦਾ, ਹਾਰਨ ਦਾ ਇਸ਼ਾਰਾ ਦੇ ਕੇ ਜਦੋਂ ਦਰਵਾਜ਼ਾ ਖੁੱਲ੍ਹਦਾ ਹੈ ਤੇ ਉਹ ਗੱਡੀ ਥੋੜ੍ਹੀ ਜਿਹੀ ਅੱਗੇ ਟੁਰਦਾ ਕੋਈ 25 ਫੁੱਟ 30 ਫੁੱਟ ਅੱਗੇ ਲੈ ਕੇ ਚਲਾ ਜਾਂਦਾ ਹੈ। ਉਹ ਖੈਰ ਬਾਹਰ ਨਿਕਲਦੇ ਨੇ, ਗੰਨਾ ਉਹਨਾਂ ਦੇ ਕੋਲ ਨੇ। ਅੱਛਾ, ਜਨਵਰੀ ਦਾ ਮਹੀਨਾ ਹੈ ਤੇ ਮਾੜੀ ਧੁੰਦ ਵੀ ਪਈ ਹੋਈ ਹੈ, ਪੁਲਿਸ ਜਿਹੜੀ ਉਹਨੇ 4 ਚੁਫੇਰੇ ਘੇਰਿਆ ਹੈ। ਜਦੋਂ ਉਹ ਗੱਡੀ ਥੋੜ੍ਹੀ ਜਿਹੀ ਅੱਗੇ ਲੈ ਜਾਂਦਾ ਤੇ ਉਹਨੂੰ ਗਾਲਾਂ ਕੱਢ ਦੇਣ ਕਿ ਗੱਡੀ ਖਿਲਾਰ ਤੋਂ ਅੱਗੇ ਕਿਤੇ ਲਈ ਜਾਂਦਾ। ਜਦੋਂ ਉਹ ਵਾਹਵਾ ਘਰ ਤੋਂ ਬਾਹਰ ਨਿਕਲ ਆਉਂਦੇ ਨੇ ਨਾ ਤੇ ਉਦੋਂ ਅਲਮਦਾਰ ਸ਼ਾਹ ਨੂੰ ਇਹ ਕਹਿੰਦੇ ਨੇ ਕਿ ਹੁਣ ਤੂੰ ਗੱਡੀ ਇੱਥੋਂ ਨਸਾ ਤੇ ਨਿਕਲ ਜਾ ਇੱਥੋਂ, ਤਾਂ ਕਿ ਫਾਇਰਿੰਗ ਹੋ ਜਾਏ ਤੇ ਤੂੰ ਜ਼ਦ 'ਚ ਨਾ ਆ ਜਾਏ। ਖੈਰ ਅਲਮਦਾਰ ਸ਼ਾਹ ਗੱਡੀ ਲੈ ਕੇ ਅੱਗੇ ਚਲਾ ਗਿਆ ਤੇ ਉਹਨਾਂ ਨੂੰ ਆਵਾਜ਼ ਦਿੱਤੀ ਕਿ ਤੁਸੀਂ ਘੇਰੇ ਜਾ ਚੁੱਕੇ ਹੋ, ਗ੍ਰਿਫਤਾਰੀ ਦੇ ਦਿਓ। ਉਹਨਾਂ ਗ੍ਰਿਫਤਾਰੀ ਨਹੀਂ ਦਿੱਤੀ, ਉਹਨਾਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ। ਇਹ ਜਨਾਬ ਲਈ ਕੋਈ 1 ਘੰਟਾ ਜਾਂ 40 ਮਿੰਟ ਦੱਸਿਆ ਗਿਆ ਕਿ ਫਾਇਰਿੰਗ ਦਾ ਤਬਾਦਲਾ ਹੋਇਆ ਔਰ ਸ਼ਦੀਦ ਕਿਸਮ ਦੀ ਫਾਇਰਿੰਗ ਹੋਈ। ਔਰ ਜ਼ਾਹਿਰ ਪੰਜਾਬ ਅਸੈਂਬਲੀ ਦੀ ਬੈਕ ਸਾਈਡ ਦਾ ਏਰੀਆ ਹੈ ਤੇ ਬੜਾ ਹਸਾਸ ਏਰੀਆ ਵੈਸੇ ਵੀ, ਔਰ ਉੱਥੇ ਰਾਤ 3 ਵਜੇ ਇਹ ਮੁਕਾਬਲਾ ਤਕਰੀਬਨ ਪੌਣਾ ਘੰਟਾ ਜਾਰੀ ਰਿਹਾ। ਸ਼ਦੀਦ ਫਾਇਰਿੰਗ ਹੋਈ ਔਰ ਜਦੋਂ ਫਾਇਰਿੰਗ ਰੁਕੀ ਕੋਈ 40 ਮਿੰਟ ਬਾਅਦ ਤੇ ਮੁਲਜ਼ਮਾਂ ਵਾਲੇ ਪਾਸਿਓਂ ਇਹਨਾਂ ਜਾ ਕੇ ਚੈੱਕ ਕੀਤਾ ਤੇ ਉਹਨਾਂ ਦੀਆਂ ਆਖਰੀ ਸਾਹਾਂ ਚੱਲ ਰਹੀਆਂ ਸਨ, ਲੇਕਿਨ ਹਸਪਤਾਲ ਲਿਜਾਣ ਤੋਂ ਪਹਿਲੇ ਹੀ ਇਹ ਦੋਵੇਂ ਜਿਹੜੇ ਹੈ ਨੇ ਇਹ ਹਲਾਕ ਹੋ ਗਏ। ਅੱਛਾ, ਉਹ ਦੋਵੇਂ ਤੇ ਹਲਾਕ ਹੋ ਗਏ। ਬਾਅਦ ਵਿੱਚ ਪਤਾ ਚੱਲਿਆ ਕਿ ਇਹ ਹੈਨ ਬੇਸਿਕਲੀ ਕੌਣ, ਉਹ ਪਤਾ ਚੱਲਿਆ ਕਿ ਇਹ ਮਸ਼ਹੂਰ ਡਕੈਤ ਇੱਕ ਗੁਲ ਜ਼ਮਾਨ ਹੈ ਤੇ ਦੂਜਾ ਉਹਦਾ ਸਾਥੀ ਜਿਹੜਾ ਹੈਗਾ ਉਹ ਅਰਸ਼ਦ ਹੈ। ਤੇ ਇਸ ਮੁਕਾਬਲੇ ਨਾਲ ਇਸ ਤਗੜੇ ਗੈਂਗ ਦਾ ਖਾਤਮਾ ਹੋ ਗਿਆ।